ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਯੂਕਰੇਨ ਦੇ ਮਾਮਲੇ ਦੇ ਵਿੱਚ ਲੋਇਡ ਆਸਟਨ ਤੇ ਜਿਹੜੇ ਮਿਲੀ ਆ ਉਹਨਾਂ ਨੇ ਆਪਣੇ ਰਸ਼ੀਅਨ ਕਾਊਂਟਰ ਪਾਰਟਸ ਦੇ ਨਾਲ ਗੱਲਬਾਤ ਕੀਤੀ ਆ। ਤਣਾਅ ਦਾ ਮਾਹੌਲ ਇਸ ਕਰਕੇ ਵੱਧ ਚੁੱਕਾ ਆ। ਜਿਹੜਾ ਡਰੋਨ ਕੱਲ ਜਿਹੜਾ ਕ੍ਰੈਸ਼ ਹੋਇਆ ਆ ਰੂਸੀ ਜਿਹੜੇ ਫਾਈਟਰ ਜੈਟਸ ਆ ਉਹਨਾਂ ਦੇ ਨਾਲ ਭਿੜ ਕੇ। ਅੱਜ ਜਿਹੜੇ ਕੁਝ ਯੂਐਸ ਇੰਟੈਲੀਜੈਂਸ ਦੀਆਂ ਰਿਪੋਰਟਾਂ ਇਹ ਦੱਸ ਰਹੀਆਂ ਆ ਵੀ ਟੌਪ ਲੈਵਲ ਦੇ ਉੱਤੇ ਇਸ ਅਗਰੈਸ਼ਨ ਦੇ ਲਈ ਰੂਸ ਦੇ ਵਿੱਚੋਂ ਹਰੀ ਝੰਡੀ ਦਿੱਤੀ ਗਈ ਸੀਗੀ। ਆਲਦੋ ਪੁਤਿਨ ਹੋਣਾ ਦਾ ਨਾਮ ਤਾਂ ਨਹੀਂ ਆਉਂਦਾ, ਪਰ ਕਹਿੰਦੇ ਵੀ ਫਿਰ ਵੀ ਕਾਫੀ ਉੱਚ ਪੱਧਰ ਤੋਂ ਰੂਸ ਦੇ ਦੁਆਰਾ ਇਹ ਅਗਰੈਸ਼ਨ ਡਰੋਨ ਦੇ ਉੱਤੇ ਤੇਲ ਸੁੱਟਣਾ ਤੇ ਬਾਅਦ ਦੇ ਵਿੱਚ ਉਸਨੂੰ ਹਾਦਸਾਗ੍ਰਸਤ ਕਰ ਦੇਣਾ, ਉਸ ਦੇ ਵਿੱਚ ਉਹਨਾਂ ਵੱਲੋਂ ਹਰੀ ਝੰਡੀ ਦਿੱਤੀ ਗਈ ਆ। ਸੋ ਇਹਨਾਂ ਨੇ ਆਪੋ ਆਪਣੇ ਬਰਾਬਰ ਦੇ ਪੀਅਰਸ ਆ ਰਸ਼ੀਅਨ ਮੁਲਕ ਦੇ, ਉਹਨਾਂ ਨਾਲ ਗੱਲਬਾਤ ਜਿਹੜੀ ਉਹ ਹੁਣ ਕੀਤੀ ਆ। ਜਿਹੜੇ ਆਸਟਨ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਆ ਵੀ ਯੂਨਾਈਟਿਡ ਸਟੇਟਸ ਆਪਣੇ ਇੰਟਰਨੈਸ਼ਨਲ ਲਾ ਦੇ ਅਕੋਰਡਿੰਗਲੀ ਜਿੱਥੇ ਜਿੱਥੇ ਵੀ ਉਹਨਾਂ ਨੂੰ ਫਲਾਈ ਕਰਨ ਦੀ ਇਜਾਜ਼ਤ ਆ, ਆਪਰੇਸ਼ਨਸ ਰਨ ਕਰਨ ਦੀ ਇਜਾਜ਼ਤ ਆ, ਉਹ ਉਸੇ ਤਰੀਕੇ ਦੇ ਨਾਲ ਕਰਦੇ ਰਹਿਣਗੇ। ਯੂਐਸ ਦੇ ਜਿਹੜੇ ਜਨਰਲ ਮਾਰਕ ਮਿਲੀ ਵੀ ਉਹਨਾਂ ਦੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਉਹ ਸ਼ਾਮਲ ਸੀਗੇ। ਹੁਣ ਕਹਿੰਦੇ ਆ ਵੀ ਸਾਨੂੰ ਇਹ ਤਾਂ ਪਤਾ ਆ ਵੀ ਇਹ ਜਿਹੜਾ ਇੰਟਰਸੈਪਟ ਕੀਤਾ ਹੈ ਵੀ ਜਾਣਬੁੱਝ ਕੇ ਇੰਟੈਂਸ਼ਨਲ ਸੀਗਾ, ਵੀ ਅਗਰੈਸਿਵ ਬਿਹੇਵੀਅਰ ਇਹ ਵੀ ਜਿਹੜਾ ਇੰਟੈਂਸ਼ਨਲ ਸੀਗਾ। ਸੋ ਪਰ ਨਾਲ ਹੀ ਕਹਿੰਦੇ ਵੀ ਅਸੀਂ ਕਹਿੰਦੇ ਆ ਵੀ ਵੈਰੀ ਅਨਸੇਫ ਤੇ ਵੈਰੀ ਅਨਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹਨਾਂ ਨੇ ਕੀਤਾ ਆ। ਤੇ ਕਹਿੰਦੇ ਵੀ ਇਸ ਦੇ ਨਤੀਜੇ ਰਿਪਲ ਇਫੈਕਟਸ ਪੂਰੀ ਦੁਨੀਆ ਭਰ ਦੇ ਵਿੱਚ ਬਾਅਦ ਚ ਦੇਖੇ ਜਾ ਸਕਦੇ ਆ। ਸੋ ਇਹ ਕਾਫੀ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਤਣਾਅਪੂਰਨ ਮਾਹੌਲ ਬਣਿਆ ਆ। ਅਮਰੀਕਾ ਦੇ ਡਰੋਨ ਨੂੰ ਇਸ ਤਰੀਕੇ ਦੇ ਨਾਲ ਸਿੱਟ ਦੇਣਾ, ਤੇ ਹੁਣ ਦੇਖੋ ਬਾਈਡਨ ਪ੍ਰਸ਼ਾਸਨ ਅੱਗੇ ਕੀ ਕਦਮ ਚੁੱਕਦਾ ਹੈ। 10 ਸਾਲਾਂ ਦੇ ਵਿੱਚ ਅੱਜ ਦਾ ਦਿਨ ਜਿਹੜਾ ਆ ਉਹ ਬਹੁਤ ਹੀ ਮਾੜਾ ਰਿਹਾ। ਪੀਜੀ&ਈ ਜਿਹੜੀ ਕੰਪਨੀ ਆ ਉਹਦੇ ਲਈ ਕਹਿੰਦੇ ਪਈ ਲਗਭਗ 99,000 ਕਸਟਮਰਸ ਬਿਨਾਂ ਬਿਜਲੀ ਤੋਂ ਸੈਨ ਫਰਾਂਸਿਸਕੋ ਬੇ ਏਰੀਆ ਦੇ ਵਿੱਚ ਰਹੇ ਆ। ਕੋਪਰਟੀਨੋ 'ਚ ਕੱਲ ਦੀ ਜਿਹੜੀ ਬਿਜਲੀ ਗਈ ਹੋਈ ਆ, ਪੂਰੇ 2 ਦਿਨ ਹੋ ਚੱਲੇ ਆ ਤੇ ਹਜੇ ਤੱਕ ਵੀ ਕੰਟਰੋਲ ਨਹੀਂ ਹੋ ਰਿਹਾ। ਕਾਰਨ ਕੀ ਆ ਵੀ ਬਹੁਤ ਸਾਰੇ ਜਿਹੜੇ ਪੋਲ ਆ, ਖੰਭੇ ਹੈਗੇ ਆ ਬਿਜਲੀ ਦੇ, ਉਹ ਡਿੱਗ ਪਏ, ਟਰੀ ਡਿੱਗ ਪਏ। ਸੋ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਇੱਕ ਟਾਈਮ ਦੇ ਉੱਤੇ 1,40,000 ਲੋਕ ਬੇ ਏਰੀਏ ਦੇ ਵਿੱਚ ਬਿਨਾਂ ਬਿਜਲੀ ਤੋਂ ਸੀਗੇ। 24 ਆਵਰ ਲਗਾਤਾਰ ਪੀਜੀ&ਈ ਵਰਕਆਊਟ ਕਰ ਰਹੀ ਹੈਗੀ ਆ ਤੇ ਹਜੇ ਵੀ ਕਹਿੰਦੇ 2/3 ਜਿਹੜੇ ਕਸਟਮਰਸ ਆ ਬਿਨਾਂ ਬਿਜਲੀ ਤੋਂ ਹੈਗੇ ਆ। ਜੀ ਬਿਲਕੁਲ, ਅਜੇ ਵੀ 1.5 ਲੱਖ ਘੱਟੋ ਘੱਟ ਕਸਟਮਰ ਦੱਸੇ ਜਿਹੜੇ ਉਹ ਜਾ ਰਹੇ ਆ ਜਿਹੜੇ ਬਗੈਰ ਬਿਜਲੀ ਤੋਂ ਆ। ਇਹ ਬਿਜਲੀ ਬੰਦ ਹੋਣ ਦੇ ਕਰਕੇ ਨਿਆਣਿਆਂ ਦੇ ਸਕੂਲ ਵੀ ਜਿਹੜੇ ਉਹ ਬੰਦ ਕਰਨੇ ਪਏ। ਹੁਣ ਮਾਪਿਆਂ ਦੇ ਲਈ ਤੇ ਬੜੀ ਜਿਹੜੀ ਵਿਪਤਾ ਪੈ ਜਾਂਦੀ ਹੈ, ਨਿਆਣਿਆਂ ਨੂੰ ਛੁੱਟੀ ਹੋਵੇ ਉਹਨਾਂ ਨੂੰ ਕਿਹੜਾ ਨਾਲ ਕੰਮ ਤੋਂ ਜਿਹੜੀ ਉਹ ਛੁੱਟੀ ਜਿਹੜੀ ਉਹ ਮਿਲ ਜਾਣੀ ਹੁੰਦੀ ਆ। ਸੋ ਇਹ ਬੜੀ ਫਿਕਰਮੰਦੀ ਵਾਲਾ ਜਿਹੜਾ ਉਹ ਗੱਲ ਬਣੀ ਆ। ਸੋ ਪੀਜੀ&ਈ ਦਾ ਪਿਛਲੇ ਕਈ ਸਾਲਾਂ ਦਾ ਜਿਹੜਾ ਰੈਕਡ ਆ ਕੋਈ ਬਹੁਤਾ ਚੰਗਾ ਜਿਹੜਾ ਉਹ ਨਹੀਂ ਚੱਲ ਰਿਹਾ। ਹਾਂ, ਇਹਦੇ ਵਿੱਚ ਕੁਦਰਤੀ ਆਫਤਾਂ ਦੇ ਮੋਹਰੇ ਤੇ ਚਲੋ ਜ਼ੋਰ ਜਿਹੜਾ ਉਹ ਨਹੀਂ ਜਿਹੜਾ ਉਹ ਲੱਗਦਾ ਹੁੰਦਾ। ਕਹਿੰਦੇ 1995 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਇੱਦਾਂ ਹੋਇਆ 3,67,000 ਕਸਟਮਰ ਇੱਕ ਟਾਈਮ ਦੇ ਉੱਤੇ ਬੇ ਏਰੀਏ ਦੇ ਵਿੱਚ ਉਹ ਬਗੈਰ ਬਿਜਲੀ ਤੋਂ ਸੀਗੇ। ਸੋ ਹੁਣ ਇਹ ਘਟ ਕੇ 1,60,000 ਦੇ ਉੱਤੇ ਜਿਹੜਾ ਉਹ ਆਇਆ ਆ, ਪਰ ਫਿਰ ਵੀ ਅਜੇ ਬਹੁਤ ਸਾਰੇ ਲੋਕ ਉਹਨਾਂ ਨੂੰ ਬਿਜਲੀ ਤੋਂ ਬਗੈਰ ਰਹਿਣਾ ਪੈ ਸਕਦਾ ਆ। ਇੱਕ ਪਾਸੇ ਬਾਈਡਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਪੂਰਾ ਜ਼ੋਰ ਲਾਇਆ ਹੈ ਵੀ ਟਿਕਟੌਕ ਦੇ ਉੱਤੇ ਜਿਹੜਾ ਬੈਨ ਆ ਯੂਐਸਏ ਦੇ ਵਿੱਚ ਲੱਗ ਜਾਵੇ, ਜਾਂ ਟਿਕਟੌਕ ਕੰਪਨੀ ਆਪਣੇ ਆਪ ਨੂੰ ਵੇਚ ਦੇਵੇ ਤਾਂ ਯੂਐਸਏ ਦੀ ਕੋਈ ਕੰਪਨੀ ਉਸ ਨੂੰ ਹਾਇਰ ਲੈ ਲਵੇ। ਤੇ ਅੱਜ ਕੈਲੀਫੋਰਨੀਆ ਸਕੂਲ ਬੋਰਡ ਦੇ ਇੱਕ ਸੈਨ ਮਟਿਓ ਬੋਰਡ ਜਿਹੜਾ ਆ ਕਾਉਂਟੀ ਬੋਰਡ ਆਫ ਐਜੂਕੇਸ਼ਨ ਆ ਤੇ ਸੈਨ ਮਟਿਓ ਕਾਉਂਟੀ ਸੁਪਰਡੈਂਟ ਆਫ ਸਕੂਲ ਨੈਂਸੀ ਮੈਗੀ, ਉਹਨਾਂ ਨੇ ਜਿਹੜੇ ਬਿਗੇਸਟ ਨੇਮ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ, ਜਿਹਦੇ ਵਿੱਚ YouTube ਆ, ਗੂਗਲ ਆ, ਸਨੈਪ ਆ, ਟਿਕਟੌਕ ਆ, ਇਹਨਾਂ ਦੇ ਉੱਤੇ ਲਾ ਸੂਟ ਫਾਈਲ ਕਰ ਦਿੱਤਾ ਹੈ। ਕਹਿੰਦੇ ਵੀ ਜਿਹੜੇ ਬੱਚੇ ਆ, ਸਕੂਲ ਦੇ ਬੱਚੇ ਆ, ਉਹਨਾਂ ਦੇ ਉੱਤੇ ਮੈਂਟਲ ਹੈਲਥ ਕ੍ਰਾਈਸਿਸ ਹੁੰਦਾ ਇਹਨਾਂ ਸਾਰੇ ਸੋਸ਼ਲ ਮੀਡੀਆਜ਼ ਨੂੰ ਵਰਤਣ ਤੋਂ ਬਾਅਦ। ਸੋ ਇਹ ਲਾ ਸੂਟ ਇੱਕ ਹੁਣ ਫਾਈਲ ਕਰ ਦਿੱਤਾ ਗਿਆ ਸਕੂਲ ਬੋਰਡ ਵੱਲੋਂ। ਜੀ ਬਿਲਕੁਲ।